ਇੱਥੇ ਕਰ ਸਹੀ ਆ ਰਹੀ ਨਾ ਸਹੀ ਇਧਰ ਨੂੰ ਆਓ ਮਲਕ ਸਾਹਿਬ ਇੰਜ ਚਲੋ ਆਓ ਸਾਹਮਣੇ ਰਵਾਂ ਮੈਂ ਹਾਂ ਇੱਥੇ ਹਾਂਜੀ अस्सलाम वालेकुम ਕੀ ਹਾਲ ਚਾਲ ਨੇ ਸਾਰੇ ਦੋਸਤਾਂ ਦਾ ਠੀਕ ਠਾਕ ਹੋਈ ਮੈਂ ਤੁਹਾਡਾ ਇੱਥੇ ਜੱਟ ਬੱਕਰੀਆਂ ਦਾ ਸਦੀਆਂ ਹੋ ਜਾਣੇ ਪੂਰੀਆਂ ਹੈ ਕਿਉਂ ਬਾਬੇ ਹਾਂਜੀ ਵੇਲਣਾ ਲੱਗਾ ਅੱਜ ਅਸੀਂ ਵੇਲਣੇ ਤੇ ਆਏ ਸੀ ਸਹੀ ਹੈ ਅੱਜ ਆ ਗਿਆ ਸਾਡੀ ਫਿਰ ਡਿਊਟੀ ਆ ਗਈ ਸੀ ਤੇ ਲਾਹੌਰੋਂ ਆਉਂਦਿਆਂ ਨਾਲ ਫਿਰ ਅਸੀਂ ਦੁਬਾਰਾ ਵੇਲਣੇ ਤੇ ਹੀ ਆ ਸਹੀ ਹੈ ਗੁੜ ਕੱਢ ਰਹੇ ਤੇ ਬਾਕੀ ਜਿਹੜਾ ਅੱਲਾ ਖੈਰ ਕਰੇ ਗਾਣਾ ਉਹ ਬਾਬੇ ਲਿਆਕਤ ਰਹੀ ਆਏ ਚਲੋ ਖਾਣ ਦੇ ਗੁੜ ਇਹਨਾਂ ਨੂੰ ਹਾਂ ਤੇ ਉਹ ਨਾ ਗੱਲ ਕਰ ਰਹੇ ਸੀ ਕਿ ਥੋੜਾ ਜਿਹਾ ਟਾਈਮ ਲੱਗ ਰਿਹਾ ਗਾਣੇ ਗੁਣੇ ਤੇ ਜਾਂ ਜੋ ਵੀ ਸਾਰਾ ਨਿਜ਼ਾਮ ਹੈ ਤੇ ਉਹ ਅਸੀਂ ਜਿਹੜਾ ਨਾ ਯਾਰ ਪਿੰਡ ਨੇ ਜੋ ਸਾਰਾ ਨਿਜ਼ਾਮ ਹੈ ਉਹਦੇ ਵਿੱਚ ਜਿਹੜਾ ਨਾ ਟਾਈਮ ਲੱਗਦਾ ਕਿਉਂਕਿ ਤੁਹਾਡਾ ਭਰਾ ਕਰਦਾ ਸਾਰਾ ਕੁਝ ਇਕੱਲੇ ਹਜੇ ਠੀਕ ਹੈ ਤੇ ਬਾਕੀ ਜੋ ਵੀ ਸਾਰਾ ਨਿਜ਼ਾਮ ਹਰ ਚੀਜ਼ ਅਰੇਂਜ ਕਰਨੀ ਤੇ ਬਾਕੀ ਅੱਜ ਕੀ ਜੋ ਸੋਚਿਆ ਸੀ ਉਸ ਹਿਸਾਬ ਨਾਲ ਫਿਰ ਯਾਨੀ ਕਿ ਟਾਈਮ ਲੱਗਣਾ ਬਣਦਾ ਵੀ ਸੀ ਕਿਉਂ ਮਲਕ ਐਵੇਂ ਗੱਲ ਤੇ ਉਹ ਇਸ ਕਰਕੇ ਟਾਈਮ ਲੱਗ ਰਿਹਾ ਤੇ ਇਨਸ਼ਾਅੱਲਾ ਤੁਹਾਨੂੰ ਕੰਮ ਵਧੀਆ ਲੱਗੇ ਇਸੇ ਕਰਕੇ ਹੀ ਕਰ ਰਹੇ ਹਾਂ ਤੇ ਸਾਨੂੰ ਤਾਂ ਵਧੀਆ ਲੱਗਦਾ ਅਸੀਂ ਤਾਂ ਕਰ ਰਹੇ ਹਾਂ ਠੀਕ ਹੈ ਤੇ ਬਾਕੀ ਉਮੀਦ ਹੈ ਕਿ ਇਨਸ਼ਾਅੱਲਾ ਤੁਹਾਨੂੰ ਕੰਮ ਯਾਨੀ ਵਧੀਆ ਲੱਗੇਗਾ ਤੇ ਬਾਕੀ ਜਿੰਨੇ ਵੀ ਭਰਾ ਨੇ ਜੋ ਵੀ ਸਾਰਾ ਨਿਜ਼ਾਮ ਹੈ ਤੇ ਉਹ ਇੰਨਾ ਵੇਟ ਕਰ ਰਹੇ ਆ ਪੁੱਛ ਰਹੇ ਆ ਤੇ ਵਲੌਗ ਬਣਾਉਣ ਦਾ ਮਕਸਦ ਇਹ ਹੁੰਦਾ ਤੁਹਾਡੇ ਨਾਲ ਗੱਪਸ਼ਪ ਹੋ ਜਾਂਦੀ ਜਾਂ ਕੁਝ ਵੀ ਤੇ ਹੋਰ ਜਿਹੜਾ ਕਿ ਆਪਣਾ ਕੰਮ ਉਹੀ ਹੈ ਉਹੀ ਕਰਨਾ ਆਪਾਂ ਉਹ ਬੜੇ ਭਰਾ ਵਿੱਚ ਯਾਨੀ ਕਿ ਕਰਦੇ ਕਮੈਂਟ ਜਾਂ ਮੈਸੇਜ ਕਿ ਯਾਰ ਗਾਣੇ ਛੱਡ ਦਿੱਤੇ ਨੇ ਕਦੇ ਵਲੌਗ ਸ਼ੁਰੂ ਕਰ ਲੈਣ ਨਹੀਂ ਵਲੌਗ ਜਾਂ ਜੋ ਵੀ ਹੈ ਨਿਜ਼ਾਮ ਹੈ ਕਿ ਹੁਣ ਵੀਡੀਓ ਤੁਰਦਿਆਂ ਫਿਰਦਿਆਂ ਸੋਚਿਆ ਗਾਣਾ ਲੇਟ ਆ ਤੁਹਾਡੇ ਨਾਲ ਚਲੋ ਯਾਨੀ ਐਕਟਿਵ ਉਹ ਉੱਦਾਂ ਬਹੁਤ ਘੱਟ ਰਹਿੰਦੇ ਅਸੀਂ ਸੋਚਿਆ ਚਲੋ ਇਦਾਂ ਹੋ ਜਾਣੇ ਕਿਉਂ ਮਲਕ ਸਾਹਿਬ ਬਿਲਕੁਲ ਸਿਰਫ ਇਦਾਂ ਹੀ ਆ ਤੁਹਾਡੇ ਪਰ ਹੋਈਆਂ ਕਿ ਰੌਣਕ ਮੇਲਾ ਲੱਗਾ ਰਵੇ ਤੁਹਾਡੇ ਨਾਲ ਇਹਦੇ ਨਾਲ ਮੈਨੂੰ ਬੜਾ ਵਧੀਆ ਜਿਹਾ ਲੱਗ ਰਿਹਾ ਜਿੱਦਾਂ ਦਾ ਸਗੋਂ ਮੈਂ ਸ਼ੁਰੂ ਕੀਤਾ ਬਾਕੀ ਗੱਲਾਂ ਛੱਡੋ ਮੈਨੂੰ ਵਧੀਆ ਇਹ ਲੱਗ ਰਿਹਾ ਕਿ ਐਕਟਿਵ ਜਾਂ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਸਵੇਰ ਸ਼ਾਮ ਯਾਨੀ ਜੋ ਕੰਮਕਾਰ ਹੁੰਦਾ ਥੋੜਾ ਜਿਹਾ ਅਸੀਂ ਆਪਦੇ ਕੰਮਾਂ ਕਾਰਾਂ ਨੂੰ ਧਿਆਨ ਦੇਣ ਲੱਗ ਪਿਆ ਨਹੀਂ ਤਾਂ ਅਸੀਂ ਆਲਸੀ ਹੀ ਬੜੇ ਸੀ ਕਿਉਂ ਮੈਂ ਲੱਗ ਐਵੇਂ ਗੱਲ ਤੇ ਉਹ ਸਗੋਂ ਸਾਨੂੰ ਜਿਹੜਾ ਨਾ ਵਧੀਆ ਲੱਗਦਾ ਯਾਰ ਇਦਾਂ ਤੇ ਗਾਂ ਹੋਰ ਚੀਜ਼ਾਂ ਵੀ ਐਡ ਕਰਦੇ ਆ ਆਪਾਂ ਠੀਕ ਆ ਤੇ ਫਿਰ ਤੁਹਾਨੂੰ ਸਵੇਰ ਉਹ ਵੀ ਵਿਊ ਵਿਖਾਇਆ ਕਰਾਂਗੇ ਤੁਹਾਡਾ ਭਰਾ ਗਾਂ ਪੂਰਾ ਫਿੱਟ ਰੱਖੇਗਾ ਆਪਦੇ ਆਪ ਨੂੰ ਤੇ ਹਜੇ ਮਸ਼ਿਮ ਜੀ ਕੁਛ ਉੱਦਾਂ ਦਾ ਨਿਜ਼ਾਮ ਜਾਂ ਇਹ ਦੇਸੀ ਜਾਂ ਸਵੇਰੇ ਲਾਇਆ ਕਰਾਂਗੇ ਤੁਹਾਨੂੰ ਵਿਖਾਵਾਂਗੇ ਸਾਰਾ ਨਿਜ਼ਾਮ ਤੇ ਬਾਕੀ ਹੋਰ ਮਲਕ ਸਾਹਿਬ ਵਧੀਆ ਅੱਜ ਮੈਂ ਸਿਰਫ ਇਦਾਂ ਹੀ ਪਾ ਦੇਣੀ ਤੁਹਾਡੇ ਨਾਲ ਗੱਲਾਂ ਬਾਤਾਂ ਨਹੀਂ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਖੁਸ਼ ਹੁੰਦਾ ਵੱਲਾ ਯਕੀਨ ਕਰੋ ਤੇ ਇਸੇ ਕਰਕੇ ਹੀ ਮੈਂ ਜਿਹੜਾ ਨਾ ਸਵਾਦ ਨੂੰ ਹੀ ਹੈ ਚਾਸੀ ਬੜੀ ਆ ਰਹੀ ਉਦੋਂ ਹੀ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰੀ ਦੀ ਸਾਰੀ ਜੋ ਵੀ ਸਾਰਾ ਨਿਜ਼ਾਮ ਤੇ ਅਸੀਂ ਬੜੇ ਖੁਸ਼ ਹਾਂ ਅੱਲਾਹ ਪਾਕ ਤੁਹਾਨੂੰ ਵੀ ਖੁਸ਼ ਰੱਖੇ ਹੋਰ ਕੋਈ ਗੱਲ ਨਹੀਂ ਹੈਗੀ ਐਸੀ ਵੈਸੀ ਜਾਂ ਜੋ ਵੀ ਆ ਕਿ ਗਾਣੇ ਗੁਣੇ ਨਹੀਂ ਆ ਰਹੇ ਜਾਂ ਜੋ ਵੀ ਆ ਤੇ ਤੁਹਾਡੇ ਲਈ ਕੰਮ ਕਰ ਰਹੇ ਹਾਂ ਤੇ ਬਹੁਤ ਅੱਛਾ ਕਰ ਰਹੇ ਇਨਸ਼ਾਅੱਲਾ ਸਵਾਦ ਆਏਗਾ ਪੂਰਾ ਠੀਕ ਹੈ ਤੇ ਜੋ ਵੀ ਆ ਸਾਰੇ ਭਰਾ ਜਿੰਨੇ ਵੀ ਆ ਫੀਲਡ ਦੇ ਵਿੱਚ ਉਹਨਾਂ ਸਾਰਿਆਂ ਨੂੰ ਹੈ ਕਿ ਗਾਂ ਵੀ ਜਿਹੜਾ ਨਾ ਕਿ ਆਪਦਾ ਕੰਮ ਸਟਰੋਂਗ ਕਰੋ ਠੀਕ ਆ ਕੰਟਰੋਵਰਸੀਆਂ ਜਿੰਨੀਆਂ ਹੋ ਗਈਆਂ ਜਾਂ ਗਾਂ ਕੀ ਨਿਜ਼ਾਮ ਆ ਦਫਾ ਕਰੋ ਇਹਨਾਂ ਚੀਜ਼ਾਂ ਨੂੰ ਆਪਦੇ ਕੰਮ ਤੇ ਧਿਆਨ ਦਿਓ ਤੇ ਆਪਦਾ ਕੰਮ ਕਰੋ ਇੱਥੇ ਕਿਸੇ ਨਾਲ ਕੀ ਸਾਰਾ ਨਿਜ਼ਾਮ ਹੈ ਹਜੇ ਪਾਕਿਸਤਾਨ ਦੀ ਜਿੱਥੇ ਆਪਾਂ ਫੀਲਡ ਦੇ ਵਿੱਚ ਹੈਗੇ ਇੰਡਸਟਰੀ ਦੇ ਵਿੱਚ ਕੀ ਇੰਡਸਟਰੀ ਹੈ ਠੀਕ ਹੈ ਆਪਾਂ ਹੀ ਲੈ ਕੇ ਜਾਣੀ ਕਿਉਂ ਮਲਕ ਸਾਹਿਬ ਬਿਲਕੁਲ ਜੀ ਆਪਾਂ ਕੰਮ ਕਰੋ ਯਾਨੀ ਰਲ ਕੇ ਕਰੋ ਆਪਦਾ ਕਰੋ ਯਾਨੀ ਕੋਈ ਰੌਲਾ ਨਹੀਂ ਕਿਸੇ ਨੂੰ ਵੀ ਆਪਦਾ ਕੰਮ ਕਰੋ ਜ਼ਰੂਰੀ ਨਹੀਂ ਕਿ ਜੇ ਕੋਈ ਦੋ ਬੰਦੇ ਨਹੀਂ ਇਕੱਠੇ ਹੈਗੇ ਤੇ ਉਹਨਾਂ ਦਾ ਕੰਮ ਨਹੀਂ ਆਪੋ ਆਪਣਾ ਕਰੋ ਪਰ ਅੱਛਾ ਕਰੋ ਕੰਮ ਅੱਗੇ ਲੈ ਕੇ ਆਓ ਠੀਕ ਹੈ ਇਸੇ ਚੀਜ਼ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਨੇ ਉਹ ਬਾਕੀ ਉਹ ਗੱਲ ਇੱਕ ਹੁੰਦੀ ਹੈ ਨਾ ਯਾਰ ਹਰ ਬੰਦੇ ਦੀ ਲਿਖਤ ਹੁੰਦੀ ਆਪਦੀ ਹੈ ਸੋਚ ਹੁੰਦੀ ਆਪਦੀ ਹੈ ਹਰ ਬੰਦੇ ਨੇ ਆਪਦੀ ਸੋਚ ਦੇ ਹਿਸਾਬ ਦਾ ਕੰਮ ਕਰਨਾ ਠੀਕ ਹੈ ਤੇ ਉਹ ਯਾਨੀ ਕਿ ਜਿਹੜਾ ਜਿੰਦਾ ਕੰਮ ਹੈ ਠੀਕ ਹੈ ਸਗੋਂ ਧੋਵੇ ਤੇ ਉਹ ਕਵੇ ਬੰਦਾ ਭੈਣ ਚੋ ਮੈਂ ਇੰਜ ਕਰ ਦਿਆਂਗਾ ਤੇ ਇਹ ਤੇ ਜ਼ਿਆਦਾ ਪਰਸਨਲ ਹੋਣਾ ਇੱਕ ਦੂਸਰੇ ਦੇ ਨਹੀਂ ਆਪਦੇ ਕੰਮ ਦਾ ਕੰਪੀਟੀਸ਼ਨ ਆ ਠੀਕ ਆ ਤੇ ਯਾਨੀ ਕਿ ਜੋ ਅਸੀਂ ਕੰਮ ਕਰਦੇ ਅਸੀਂ ਆਖਾਂਗੇ ਕਿ ਇਦਾਂ ਦਾ ਕੰਮ ਲੈ ਕੇ ਆਓ ਫਿਰ ਸਵਾਦ ਹੈ ਕਿਉਂ ਮਲਕ ਸਾਹਿਬ ਬਿਲਕੁਲ ਜੀ ਠੀਕ ਆ ਤੇ ਉਹ ਬਾਕੀ ਜੋ ਵੀ ਸਾਰਾ ਸਾਡਾ ਇਹ ਕੰਪੀਟੀਸ਼ਨ ਹੈ ਸਾਡਾ ਹੋਰ ਯਾਨੀ ਕਿ ਕਿਸੇ ਨੇ ਵੀ ਜੇ ਕੁਝ ਕਰਨਾ ਜਾਂ ਨਹੀਂ ਕਰਾਉਣਾ ਜਾਂ ਜੋ ਵੀ ਹੈ ਉਹ ਐਸੀਆਂ ਚੀਜ਼ਾਂ ਦਾ ਕੋਈ ਰੌਲਾ ਨਹੀਂ ਹੈਗਾ ਉਹ ਅਸੀਂ ਤਾਂ ਅੱਗੇ ਰੌਲਿਆਂ ਤੋਂ ਅੱਕੇ ਆ
ਕਿਉਂ ਮਲਕ ਬਿਲਕੁਲ ਆ ਜੀ ਸੋਸ਼ਲ ਮੀਡੀਆ ਵਾਲੇ ਰੌਲੇ ਯਾਰ ਕੀ ਦਫਾ ਕਰੋ, ਸਾਨੂੰ ਤਾਂ ਉਂਝ ਬੜੇ ਸਾਲ ਹੋ ਗਏ ਭੈਣ ਚੋਦ, ਸਾਡੀ ਤਾਂ ਜਾਨ ਛੁੱਟਦੀ ਹੀ ਨਹੀਂ, ਕਿਉਂ ਮਲਕ? ਬਿਲਕੁਲ ਜੀ ਅਸੀਂ ਤਾਂ ਚਲੋ ਇਹ ਕਹਿੰਦੇ ਆ ਕਿ ਯਾਰ ਜੋ ਸੀ ਸਾਡੀ, ਠੀਕ ਆ, ਅਸੀਂ ਇੱਥੋਂ ਤੱਕ ਆਏ ਜਾਂ ਜੋ ਸਾਰਾ ਨਿਜ਼ਾਮ ਸੀ ਸਾਡੀ ਕਿਸਮਤ ਸੀ, ਸਹੀ ਹੈ। ਤੇ ਉਹ ਬੰਦਿਆਂ ਨੂੰ ਮੈਂ ਆਖਾਂਗਾ ਜਿਨ੍ਹਾਂ ਨੇ ਫਜ਼ੂਲ ਹੀ ਯਾਨੀ ਕਿ ਸਾਡੇ ਤੇ ਜਿਹੜਾ ਨਾ ਕਿ ਪਤਾ ਨਹੀਂ ਕੀ ਮੰਨੀ ਫਿਰਦੇ ਆ ਸਾਨੂੰ, ਅਸੀਂ ਤੁਹਾਨੂੰ ਕੁਝ ਨਹੀਂ ਮੰਨਦੇ, ਠੀਕ ਹੈ। ਸਿਰਫ ਤੁਹਾਡੀ ਸੋਚ ਤੋਂ ਫਰੀ ਤੁਹਾਨੂੰ ਕਰਨ ਲਈ ਇਹ ਗੱਲ ਆਖਾਂਗਾ ਕਿ ਸਾਨੂੰ ਜੋ ਦਿੱਤਾ ਉਹ ਰੱਬ ਨੇ ਦਿੱਤਾ, ਠੀਕ ਹੈ। ਅਸੀਂ ਖੁਸ਼ ਹਾਂ, ਅਸੀਂ ਸੁੱਖ ਦੀ ਰੋਟੀ ਖਾ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ, ਉਹ ਸਾਨੂੰ ਸਾਡੇ ਰੱਬ ਨੇ ਦਿੱਤਾ, ਸਾਡੀ ਕਿਸਮਤ ਦੇ ਵਿੱਚ ਸੀ। ਉਹਨੂੰ ਅਗਾਂਹ ਲਈ ਮੇਨਟੇਨ ਰੱਖਣਾ ਉਹ ਸਾਡੇ ਤੇ ਡਿਪੈਂਡ ਕਰੂਗਾ ਕਿ ਸਾਡੇ ਕਿੱਦਾਂ ਦੇ ਕੰਮ ਆ, ਠੀਕ ਆ। ਜੇ ਅਸੀਂ ਕਿਸੇ ਨਾਲ ਕੋਈ ਧੱਕਾ ਕਰਾਂਗੇ ਜਾਂ ਕੁਝ ਉੱਦਾਂ ਦਾ ਕੰਮ ਕਰਾਂਗੇ ਨਜਾਇਜ਼, ਤੇ ਉਹ ਸਾਡੇ ਯਾਨੀ ਕਿ ਸਾਡੇ ਕੋਲ ਇਹ ਯਾਨੀ ਕਿ ਬਾਹਲੇ ਲੰਮੇ ਟਾਈਮ ਲਈ ਨਹੀਂ ਹੋਊਗਾ ਸਭ ਕੁਝ, ਠੀਕ ਆ। ਤੇ ਰੱਬ ਬੰਦੇ ਨੂੰ ਜਦੋਂ ਜੋ ਇੱਜ਼ਤ ਦਿੰਦਾ ਜਾਂ ਸਭ ਕੁਝ ਦਿੰਦਾ, ਸ਼ੋਹਰਤ ਦਿੰਦਾ, ਉਹਨੂੰ ਸੰਭਾਲੀ ਰੱਖਣਾ, ਮੇਨਟੇਨ ਰੱਖਣਾ ਉਹ ਤੁਹਾਡੇ ਤੇ ਡਿਪੈਂਡ ਕਰਦਾ, ਠੀਕ ਆ। ਤੇ ਇਨਸ਼ਾਅੱਲਾ ਅਸੀਂ ਸ਼ੁਕਰ ਕਰਦੇ ਹਾਂ ਰੱਬ ਦਾ ਕਿ ਅਸੀਂ ਇੱਥੋਂ ਤੱਕ ਆਏ, ਜੋ ਸਾਰਾ ਨਿਜ਼ਾਮ ਹੈ, ਸ਼ੁਕਰ ਅਲਹਮਦੁਲਿਲਾ। ਸਾਰੇ ਟਾਈਮ ਹੀ ਜ਼ਿੰਦਗੀ ਦੇ ਵਿੱਚ ਇਨਸਾਨ ਤੇ ਆਉਂਦੇ ਨੇ, ਅਸੀਂ ਵੀ ਸਾਰੇ ਟਾਈਮ ਹੀ ਵੇਖੇ ਨੇ, ਸਾਨੂੰ ਹਰ ਇੱਕ ਚੀਜ਼ ਯਾਦ ਹੈ, ਤਾਂ ਕਦੇ ਆਪੇ ਵਿੱਚੋਂ ਬਾਹਰ ਨਹੀਂ ਹੋਇਆ ਗਿਆ ਸਾਡੇ ਕੋਲੋਂ, ਠੀਕ ਹੈ। ਤੇ ਨਾ ਅਸੀਂ ਹੋ ਸਕਦੇ ਹਾਂ, ਅਸੀਂ ਤਾਂ ਮਿੱਟੀ ਨਾਲ ਜੁੜੇ ਹਾਂ, ਠੀਕ ਹੈ। ਉਹਨੇ ਕਿਹਾ ਕਿ ਬਣੀ ਮਿੱਟੀ ਨਾਲ ਮੁੱਢ ਤੋਂ ਜ਼ਮੀਰਾਂ ਦੇਣੇ ਪੱਕੇ, ਨਾ ਹੀ ਕੀਤੇ ਕਿਸੇ ਨਾਲ, ਨਾ ਹੀ ਝੱਲ ਦੇਣ ਧੱਕੇ, ਹੈਂ। ਉਹ ਮੇਰਾ ਇੱਕ ਬੋਲ ਸੀ, ਇੱਕ ਗਾਣਾ ਆਪਣਾ ਆ ਰਿਹਾ ਇਹ ਹਾਂ ਜੱਟ ਕੁਆਲਿਟੀ, ਅੱਗੇ ਉਹ ਯਾਨੀ ਕੀਤਾ ਸੀ ਅਪਲੋਡ, ਤੇ ਉਹਦਾ ਮਿਊਜ਼ਿਕ ਨਹੀਂ ਸੀ ਮੈਨੂੰ ਉਸ ਹਿਸਾਬ ਦਾ ਲੱਗਿਆ, ਮੈਨੂੰ ਲੱਗਿਆ ਕਿ ਗਾਣਾ ਜ਼ਿਆਦਾ ਹੈਵੀ ਆਪਣਾ ਤੇ ਮਿਊਜ਼ਿਕ ਵੱਲੋਂ ਕੰਮ ਸੀ ਜਰਾ, ਤੇ ਮੈਂ ਉਹਨੂੰ ਜਿਹੜਾ ਨਾ ਗਾਣੇ ਨੂੰ ਕਰਤਾ ਪ੍ਰਾਈਵੇਟ। ਉਹਦਾ ਇੱਕ ਫੇਵਰਟ ਬੋਲ ਜਿਹੜਾ ਨਾ ਉਸ ਗਾਣੇ ਦੇ ਵਿੱਚ ਉਹ ਇਦਾਂ ਕਰਕੇ ਆ ਕਿ ਪੈਸਾ ਬੀਜਿਆ ਪਿੰਡਾਂ 'ਚ ਪਾਣੀ ਅੱਠੀ ਦੀ ਨਹੀਂ ਲਾਉਂਦੇ, ਪੈਸਾ ਬੀਜਿਆ ਪਿੰਡਾਂ 'ਚ ਪਾਣੀ ਅੱਠੀ ਦੀ ਨਹੀਂ ਲਾਉਂਦੇ, ਜੱਟ ਖੇਤਾਂ 'ਚੋਂ ਕਮਾ ਕੇ ਸ਼ਹਿਰ ਸ਼ੌਂਕਾਂ ਉੱਤੇ ਲਾਉਂਦੇ। ਬਣੀ ਮਿੱਟੀ ਨਾਲ ਮੁੱਢ ਤੋਂ ਜ਼ਮੀਰਾਂ ਦੇਣੇ ਪੱਕੇ, ਨਾ ਹੀ ਕੀਤੇ ਕਿਸੇ ਨਾਲ, ਨਾ ਹੀ ਝੱਲ ਦੇਣ ਧੱਕੇ, ਹੈਂ। ਕਿ ਬਣੀ ਮਿੱਟੀ ਨਾਲ ਮੁੱਢ ਤੋਂ ਜ਼ਮੀਰਾਂ ਦੇਣੇ ਪੱਕੇ, ਨਾ ਹੀ ਕੀਤੇ ਕਿਸੇ ਨਾਲ, ਨਾ ਹੀ ਝੱਲ ਦੇਣ ਧੱਕੇ, ਕਿਤੇ ਕੀਤੀ ਹੋਈ ਜ਼ੁਬਾਨ ਹੀ ਉੱਤੋਂ ਭੱਜਦੇ ਜੇ ਹੁਣ ਕੁੜੇ ਉਹ ਕਾਦੇ ਜੱਟ, ਪੇਸ਼ੀ ਚੱਲਦੀ ਨਾ ਹੋਵੇ, ਠਾਣਾ ਵੇਖਿਆ ਨਾ ਹੋਵੇ, ਪੈਲੀ ਬੰਨਾ ਜੇ ਨਾ ਹੋਵੇ, ਰੌਲਾ ਪਾਣੀ ਦਾ ਨਾ ਹੋਵੇ, ਕੁੜੇ ਉਹ ਕਾਦੇ ਜੱਟ, ਹੈਂ। ਜੱਟ ਜੇ ਬੰਦੇ ਆ ਤੇ ਇਹਨਾਂ ਚੀਜ਼ਾਂ ਨਾਲ ਹੀ ਅਸੀਂ ਤਾਂ, ਸਾਨੂੰ ਤਾਂ ਜੋ ਖੁਸ਼ੀ ਇੱਥੇ ਆ, ਜੋ ਇੱਥੇ ਆ ਗਏ ਆ, ਉਹ ਸਾਨੂੰ ਹੋਰ ਕਿਤੇ ਨਹੀਂ, ਬਹੁਤ ਜ਼ਿਆਦਾ ਸਵਾਦ ਲੈਂਦੇ ਆ ਜ਼ਿੰਦਗੀ ਦਾ। ਤੇ ਇਹ ਉਹਨਾਂ ਬੰਦਿਆਂ ਦੀ ਸੋਚ ਫਰੀ ਕਰਨ ਲਈ ਗੱਲ ਕੀਤੀ ਕਿ ਕਿਸਮਤ ਆਪੋ ਆਪਣੀ, ਠੀਕ ਹੈ। ਸਾਡੀ ਰੋਜ਼ੀ ਜਿਵੇਂ ਲਿਖੀ, ਜੋ ਸਾਰਾ ਨਿਜ਼ਾਮ ਉਹ ਸਾਨੂੰ ਰੱਬ ਨੇ ਦੇਣੀ ਹੈ, ਠੀਕ ਹੈ, ਕਿਸੇ ਦੇ ਹੱਥ ਦੇ ਵਿੱਚ ਨਹੀਂ ਹੈਗੀ। ਕਿਉਂ ਇੱਕ ਸਿਆਣਿਆਂ ਦੀ ਮਿਸਾਲ ਆ ਕਿ ਰਾਹ ਵਿੱਚ ਅੱਗਿਆਂ ਵੈਰ ਨਹੀਂ ਪੁੱਗਦੇ, ਠੀਕ ਹੈ, ਰਾਹ ਵਿੱਚ ਅੱਗਿਆਂ ਵੈਰ ਨਹੀਂ ਪੁੱਗਦੇ, ਤੇ ਇਸ ਚੀਜ਼ ਦਾ ਫਾਇਦਾ ਨਹੀਂ ਹੁੰਦਾ, ਠੀਕ ਹੈ, ਦਫਾ ਕਰੋ। ਬਿਲਕੁਲ ਹਾਂ। ਤੇ ਬਾਕੀ ਉਹਨੇ ਕਿਹਾ ਸੀ ਕਿ ਉਹ ਬਾਕੀ ਦੁਨੀਆ ਰੁੱਸ ਜੇ ਨਹੀਂ ਸਾਡਾ ਰੱਬ ਰਾਜ਼ੀ ਰਹੇ, ਕਿਉਂ ਮਲਕ ਸਾਹਿਬ? ਬਿਲਕੁਲ